ਪੰਜਾਬੀ ਰੇਡੀਓ ਜੋ ਐਸ ਹੋ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਤੇ ਜੋ ਵੀ ਉੱਥੇ ਹੈਡਲਾਈਨਸ ਹੁੰਦੀਆਂ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਨਵਜੋਤ ਕੌਰ ਖਲੋਟੀ ਤੇ ਪਰਿਵਾਰ ਜੁਬਾ ਸਿਟੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਆਪਾਂ ਅੱਜ ਦੀ ਪਹਿਲੀ ਖਬਰ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਅਕਾਲੀ ਦਲ ਨੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਆ ਤੇ ਕੀ ਮੰਗਣ ਗਏ ਸੀ ਉੱਥੇ? ਦੇਖੋ, ਸਰਕਾਰ ਹੈ ਪਰ ਸਰਕਾਰ ਜਿਹੜੀ ਹੈ ਜੀ ਉਹ ਆਪ ਖੁਦ ਉੱਪਰ ਗਈ ਹੈ, ਜਿਵੇਂ ਵਿਰੋਧੀ ਧਿਰ ਜਿਹੜੀ ਆ ਉਹ ਜਾਂਦੀ ਹੈ। ਜਿਹੜੇ ਰਾਸ਼ਟਰਪਤੀ ਨੇ ਪ੍ਰਣਬ ਮੁਖਰਜੀ ਹੋਰਾਂ ਨੂੰ ਮਿਲ ਕੇ ਉਹਨਾਂ ਨੇ ਅਪੀਲ ਕੀਤੀ ਆ ਕਿ ਪੰਜਾਬ ਦੇ ਵਿੱਚ ਫਿਰਕੂ ਮਾਹੌਲ ਜਿਹੜਾ ਵਿਗਾੜਨ ਦੇ ਵਾਸਤੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਨਾਲ ਗੰਢ ਤੁੱਪ ਕਰਨ ਵਾਲੀ ਜਿਹੜੀ ਕਾਂਗਰਸ ਹੈ ਉਹਦੀ ਮਾਨਤਾ ਰੱਦ ਕੀਤੀ ਜਾਵੇ। ਅਕਾਲੀ ਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਵਿਰੁੱਧ ਕਾਰਵਾਈ ਦੇ ਵਾਸਤੇ ਉਹ ਚੋਣ ਕਮਿਸ਼ਨ ਨੂੰ ਵੀ ਜਿਹੜਾ ਜੀ ਮਿਲਣਗੇ ਤੇ ਗ੍ਰਹਿ ਮੰਤਰਾਲੇ ਨੂੰ ਵੀ ਜਿਹੜਾ ਜੀ ਉਹ ਲਿਖ ਕੇ ਦੇਣਗੇ ਕਿ ਕਾਂਗਰਸ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰਸਾਨੀ ਜਿਹੜੀ ਹੈ ਜੀ ਉਹ ਕੀਤੀ ਜਾਵੇ। ਮੁੱਖ ਜਿਹੜਾ ਸੀਗਾ ਜੀ ਇਸ਼ੂ ਇਹਨਾਂ ਦਾ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਸੀ ਉਹਦੇ ਨਾਲ ਸੀਗਾ। ਇਹ ਆਖਿਆ ਗਿਆ ਜੀ ਰਾਸ਼ਟਰਪਤੀ ਨੂੰ ਮਿਲ ਕੇ ਕਿ ਇਹਦੇ ਵਿੱਚ ਖਾਲਿਸਤਾਨ ਦਾ ਮਤਾ ਜਿਹੜਾ ਜੀ ਉਹ ਸਵੀਕਾਰ ਕੀਤਾ ਗਿਆ ਔਰ ਇਹਦੇ ਜਿਹੜੀ ਸਾਰੀ ਇਹਦੀ ਯੋਜਨਾ ਸੀਗੀ ਜੀ ਉਹ ਕਾਂਗਰਸ ਨੇ ਬਣਾਈ ਹੈ ਔਰ ਜਿਹੜੇ ਵੱਖਵਾਦੀ ਨੇ ਉਹਨਾਂ ਦੇ ਨਾਲ ਕਾਂਗਰਸ ਦਾ ਜਿਹੜਾ ਜੀ ਜੋੜ ਤੋੜ ਹੈ। ਔਰ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਇਹ ਵੀ ਆਖਿਆ ਗਿਆ ਕਿ ISI ਜਿਹੜੀ ਹੈ ਜੀ ਪਾਕਿਸਤਾਨ ਦੀ ਜਿਹੜੀ ਖੁਫੀਆ ਏਜੰਸੀ ਉਹਦੇ ਨਾਲ ਇਹਨਾਂ ਦੇ ਜਿਹੜੇ ਨੇ ਉਹ ਜੁੜੇ ਹੋਏ ਨੇ ਔਰ ਜਿਹਦੇ ਕਰਕੇ ਪੰਜਾਬ ਦੇ ਵਿੱਚ ਇਹ ਮਾਹੌਲ ਜਿਹੜਾ ਉਹ ਸਾਰੇ ਦਾ ਸਾਰਾ ਖਰਾਬ ਕਰਨਾ ਚਾਹੁੰਦੇ ਨੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਇਹਦੇ ਉੱਤੇ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕੱਟੜਵਾਦੀ ਤੇ ਦੇਸ਼ ਵਿਰੋਧੀ ਤਾਕਤਾਂ ਦੀ ਜਿਹੜੀ ਸਾਡੇ ਉੱਤੇ ਦੋਸ਼ ਲੱਗ ਰਹੇ ਆ। ਉਹਨਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਆਪਣੀਆਂ ਜਿਹੜੀਆਂ ਨਾਕਾਮੀਆਂ ਨੇ ਉਹਨਾਂ ਦਾ ਠੀਕਰਾ ਕਾਂਗਰਸ ਦੇ ਸਿਰ ਭੰਨ ਰਹੇ ਨੇ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਵੱਖਵਾਦੀਆਂ ਦੇ ਨਾਲ ਨੇ ਔਰ ਉਹਨਾਂ ਨੇ ਸੰਵਿਧਾਨ ਦੀਆਂ ਕਾਪੀਆਂ ਵੀ ਜਿਹੜੀਆਂ ਉਹ ਸਾੜੀਆਂ ਸੀਗੀਆਂ। ਉਧਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹਦੇ ਉੱਤੇ ਜਿਹੜਾ ਜੀ ਰਿਐਕਟ ਕੀਤਾ ਇਹ ਕਿ ਜਿਹੜਾ ਅਕਾਲੀ ਦਲ ਹੈ ਉਹਦਾ ਸਮਾਜਿਕ ਤੇ ਰਾਜਨੀਤਿਕ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ। ਬੇਸ਼ੱਕ ਜਿਹੜਾ ਅਕਾਲੀ ਦਲ ਹੈ ਜੀ ਉਹਨੇ ਧਿਆਨ ਡਾਈਵਰਟ ਕਰਨ ਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਜੀ ਕੀਤਾ ਕਿਉਂਕਿ ਰੌਲਾ ਜਿਹੜਾ ਜੀ ਉਸ ਦਿਨ ਹੋਏ ਸਾਰੇ ਇਕੱਠ ਦਾ ਹੈ। ਜਿਹੜਾ ਪ੍ਰੈਸ ਕਾਨਫਰੰਸ ਜਿਹੜੀ ਲਾਈ ਉਹਦੇ ਵਿੱਚ ਜਿਵੇਂ ਦਿਖਾਇਆ ਗਿਆ ਵੱਡੀ ਸਕਰੀਨ ਜਿਹੜੀ ਸੀ ਲਾ ਕੇ ਉਹਦੇ ਉੱਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਬਿਆਨ ਸੀਗਾ ਹਿੰਦੁਸਤਾਨ ਟਾਈਮਸ ਦੇ ਵਿੱਚ ਲੱਗਿਆ ਕਿ ਕਾਂਗਰਸ ਨੂੰ ਪਤਾ ਸੀਗਾ ਕਿ ਇਹ ਜਿਹੜਾ ਇਕੱਠ ਹੈ ਖਾਲਿਸਤਾਨ ਦੇ ਜਿਹੜੇ ਹਮਾਇਤੀ ਨੇ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਇਹਦੇ ਸੰਬੰਧੀ ਹਮਾਇਤ ਵੀ ਦਿੱਤੀ ਸੀਗੀ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਦੱਸਿਆ ਗਿਆ ਜੀ, ਹਾਲਾਂਕਿ ਉਹ ਰਿਕਾਰਡਿੰਗ ਨਹੀਂ ਸੁਣਾਈ ਪਰ ਇਹ ਕਿਹਾ ਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਰਿਕਾਰਡਿੰਗ ਜਿਹੜੀ ਹੈ ਜੀ ਉਹ ਫਿਰ ਰਹੀ ਹੈ ਹਰਮਿੰਦਰ ਸਿੰਘ ਗਿੱਲ ਹੋਰਾਂ ਵਾਲੀ ਤੇ ਲਾਲੀ ਮਜੀਠੀਆ ਹੋਰਾਂ ਵਾਲੀ, ਜਿਹਦੇ ਵਿੱਚ ਉਹ ਹਦਾਇਤਾਂ ਜਿਹੜੀਆਂ ਦੇ ਰਹੇ ਨੇ ਇਹਦੇ ਵਿੱਚ ਇਕੱਠ ਕਰਨ ਦੀਆਂ। ਪਰ ਇਹ ਨਹੀਂ ਦੱਸਿਆ ਗਿਆ ਜੀ ਕਿ ਰਿਕਾਰਡਿੰਗ ਕਿਹਨੇ ਕੀਤੀ ਹੋਈ ਹੈ, ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਜੀ ਉਹ ਕਿਵੇਂ ਇਹ ਆਈ ਹੈ ਜੀ। ਸੋ ਸਾਰੀ ਦੀ ਸਾਰੀ ਡਿਟੇਲ ਜਿਹੜੀ ਸੀ ਉਹ ਦੱਸਣ ਦੀ ਨੈਸ਼ਨਲ ਮੀਡੀਆ ਨੂੰ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਆ ਪਰ ਇਸ ਗੱਲ ਦੇ ਉੱਤੇ ਵੀ ਸਾਰੇ ਚੁੱਪ ਰਹੇ ਕਿ ਪੰਜਾਬ ਦੇ ਵਿੱਚ ਸਰਬੱਤ ਖਾਲਸਾ ਸੱਦਿਆ ਕਿਉਂ ਗਿਆ ਤੇ ਇਹਦੀ ਬੈਕਗਰਾਊਂਡ ਜਿਹੜੀ ਜਾਂ ਇਹਦੇ ਜੋ ਬਾਕੀ ਪੰਜਾਬ ਦੇ ਵਿੱਚ ਹੋਇਆ ਜਿਹਨੂੰ ਨੈਸ਼ਨਲ ਮੀਡੀਆ ਨੇ ਕਿਸੇ ਨੇ ਦਿਖਾਇਆ ਨਹੀਂ ਉਹ ਕਾਰਨ ਕੀ ਸੀਗੇ। ਜੀ ਬਿਲਕੁਲ ਲੱਗਦਾ ਤਾਂ ਇਸ ਤਰ੍ਹਾਂ ਹੀ ਹੈ ਕਿ ਰਲ ਮਿਲ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਕਰਨਾ ਚਾਹੁੰਦੇ ਆ। ਪਤਾ ਦੋਹਾਂ ਪਾਰਟੀਆਂ ਨੂੰ ਹੀ ਆ ਕਿ ਲੋਕ ਕਿੱਧਰ ਨੂੰ ਬਹਿ ਰਹੇ ਆ, ਲੋਕਾਂ ਦੇ ਦਿਮਾਗ ਵਿੱਚ ਇਸ ਵੇਲੇ ਕੀ ਚੱਲ ਰਿਹਾ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਗੋਬਿੰਦਗੜ੍ਹ ਦੇ ਲਾਗੇ ਇੱਕ ਫੈਕਟਰੀ ਨੂੰ ਅੱਗ ਲੱਗੀ, ਧਮਾਕਾ ਹੋਇਆ ਅਤੇ ਉਸ ਵਿੱਚ 19 ਮਜ਼ਦੂਰ ਝੁਲਸੇ। ਬਿਲਕੁਲ ਹੁਣ ਤਾਂ ਟਾਵੀਂ ਜਿਹੜੀ ਹੈ ਜੀ ਕੋਈ ਭੱਠੀ ਇੱਥੇ
ਚੱਲਦੀ ਹੈ ਜੀ ਗੋਬਿੰਦਗੜ੍ਹ ਦੇ ਵਿੱਚ, ਨਹੀਂ ਤਾਂ ਤਕਰੀਬਨ ਇਹ ਇੰਡਸਟਰੀ ਤਾਂ ਬੰਦ ਹੋ ਗਈ ਹੈ ਜੀ। ਔਰ ਅੰਬੋ ਮਾਜਰਾ ਪੈਂਦਾ ਜੀ ਏਰੀਆ ਗੋਬਿੰਦਗੜ੍ਹ ਦੇ ਵਿੱਚ। ਇੱਥੇ ਰੁਦਰਾ ਐਲੋਇਜ਼ ਫੈਕਟਰੀ ਹੈ ਜੀ, ਇਹਦੇ ਵਿੱਚ ਦੁਪਹਿਰ ਦੇ ਸਮੇਂ ਫਰਨਸ ਦੇ ਵਿੱਚ ਜਿਹੜਾ ਜੀ ਇੱਕ ਧਮਾਕਾ ਹੋਇਆ, ਜਿਹਦੇ ਵਿੱਚ 18 ਮਜ਼ਦੂਰ ਜਿਹੜੇ ਜੀ ਉਹ ਝੁਲਸ ਗਏ। ਇਹਨਾਂ ਨੂੰ ਖੰਨਾ ਤੇ ਲੁਧਿਆਣੇ ਦੇ ਹਸਪੀਟਲਾਂ ਦੇ ਵਿੱਚ ਦਾਖਲ ਕਰਵਾਇਆ। ਲੋਹਾ ਜਿਹੜਾ ਪਿਘਲਾਇਆ ਜਾ ਰਿਹਾ ਸੀ, ਕਿਉਂਕਿ ਲੋਹੇ ਦੀ ਢਲਾਈ ਦੇ ਵਾਸਤੇ ਏਸ਼ੀਆ ਦੇ ਵਿੱਚ ਇਹ ਬਹੁਤ ਪ੍ਰਸਿੱਧ ਏਰੀਆ ਹੈ ਜੀ ਗੋਬਿੰਦਗੜ੍ਹ ਦਾ। ਪਰ ਹੌਲੀ ਹੌਲੀ ਇਹ ਇੰਡਸਟਰੀ ਤਾਂ ਤਕਰੀਬਨ ਮੈਂ ਦੱਸਿਆ ਕਿ ਖਤਮ ਹੋ ਰਹੀ ਹੈ। ਕੁਝ ਜਿਹੜੀਆਂ ਚੱਲਦੀਆਂ ਨੇ, ਮਜ਼ਦੂਰ ਜਿਹੜੇ ਲੋਹਾ ਪਿਘਲਾ ਰਹੇ ਸੀਗੇ, ਇਹ ਧਮਾਕਾ ਜਿਹੜਾ ਜੀ ਬਹੁਤ ਜ਼ੋਰਦਾਰ ਦੱਸਿਆ ਗਿਆ। ਸ਼ਾਇਦ ਕੋਈ ਚੀਜ਼ ਜਿਹੜੀ ਆ ਜੀ ਉਸ ਲੋਹੇ ਦੇ ਵਿੱਚ ਸੀਗੀ ਜਿਹਦਾ ਇਹ ਧਮਾਕਾ ਦੱਸਿਆ ਜਾ ਰਿਹਾ। ਭੱਠੀ ਜਿਹੜੀ ਆ ਜੀ ਉਹ ਟੁਕੜੇ ਟੁਕੜੇ ਹੋ ਗਈ। 5 ਟਨ ਲੋਹੇ ਦਾ ਟੁਕੜਾ ਇਹਦੇ ਵਿੱਚ ਜਿਹੜਾ ਉਹ ਪਾਇਆ ਹੋਇਆ ਸੀਗਾ। ਔਰ ਇਹ ਜਿਹੜਾ ਟੁਕੜਾ ਸੀਗਾ ਜੀ, ਜਿਹੜਾ ਮਿਲ ਦਾ ਸ਼ੈੱਡ ਹੈ ਉਹਦੇ ਨਾਲ ਉੱਤੇ ਜਾ ਕੇ ਵੱਜਿਆ, ਮੁੜ ਕੇ ਫੇਰ ਜਿਹੜਾ ਜੀ ਉਹ ਥੱਲੇ ਆ ਕੇ ਡਿੱਗਿਆ। ਔਰ ਭੱਠੀ ਜਿਹੜੀ ਸੀ ਉਹ ਤਹਿਸ ਨਹਿਸ ਹੋ ਗਈ। ਜਿਹੜੀ ਸਕ੍ਰੈਪ ਪਾਉਣ ਦੇ ਵਾਸਤੇ ਜਿਹੜੀ ਕ੍ਰੇਨ ਵਰਤੀ ਜਾਂਦੀ ਹੈ ਜੀ, ਉਹ ਵੀ ਇਹਦੇ ਵਿੱਚ ਜਿਹੜੀ ਆ ਉਹ ਟੁੱਟ ਗਈ। ਕੋਈ 1.5 ਕਿਲੋਮੀਟਰ ਤੱਕ ਇਸ ਧਮਾਕੇ ਦੀ ਆਵਾਜ਼ ਜਿਹੜੀ ਹੈ ਜੀ ਉਹ ਸੁਣੀ ਗਈ। ਜਿਹੜੇ ਮਜ਼ਦੂਰ ਨੇ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਜੀ ਉਹਨਾਂ ਦੀ ਹਾਲਤ ਬਹੁਤ ਗੰਭੀਰ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਜੀ 70 ਤੋਂ ਲੈ ਕੇ 80% ਤੱਕ ਜਿਹੜਾ ਜੀ ਉਹ ਝੁਲਸ ਗਏ ਜੀ। ਤੇ ਅੱਗੇ ਜੀ ਗੱਲ ਕਰਦੇ ਹਾਂ ਮਲੂਕਾ ਬ੍ਰਿਗੇਡ ਵੱਲੋਂ ਜਿਸ ਬਜ਼ੁਰਗ ਦੀ ਕੁੱਟਮਾਰ ਕੀਤੀ ਗਈ ਆ ਜਰਨੈਲ ਸਿੰਘ ਜੈਲਾ, ਤੇ ਉਸ ਦੀ ਹਾਲਤ ਬਹੁਤ ਗੰਭੀਰ ਹੋ ਗਈ ਜੀ। ਇਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਜਿਹੜਾ ਜੀ ਉਹਦੇ ਵਿੱਚ ਇਸ ਵੇਲੇ ਉਹ ਜੇਰੇ ਇਲਾਜ ਆ ਜੀ। ਹਮੀਰਗੜ੍ਹ ਪਿੰਡ ਦੇ ਵਿੱਚ ਜਿਹੜੀ ਘਟਨਾ ਹੋਈ ਸੀਗੀ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨਾਲ, ਉਦੋਂ ਬਾਅਦ ਜਿਹੜੀ ਉਹਨਾਂ ਦੇ ਨਾਲ ਯੂਥ ਬ੍ਰਿਗੇਡ ਹੈ ਜੀ, ਜਿਹਨਾਂ ਕੋਲੇ ਡਾਂਗਾ ਤੇ ਕਈਆਂ ਦੇ ਦਸਤੇ ਤੱਕ ਸੰਦੀ, ਉਹਨਾਂ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਸੀ ਇਸ ਬਜ਼ੁਰਗ ਦੀ। ਜਰਨੈਲ ਸਿੰਘ, ਜਿਹਨੂੰ ਜੈਲਾ ਸਿੰਘ ਦੇ ਨਾਮ ਦੇ ਨਾਲ ਵੀ ਪਿੰਡ ਦੇ ਵਿੱਚ ਜਿਹੜਾ ਜੀ ਉਹ ਜਾਣਿਆ ਜਾਂਦਾ, ਉਹਦੀ ਹਾਲਤ ਇਸ ਵੇਲੇ ਬਹੁਤ ਗੰਭੀਰ ਜਿਹੜੀ ਹੈ ਜੀ ਉਹ ਬਣੀ ਹੋਈ ਹੈ। ਜਿਹੜੇ ਡਾਕਟਰ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਤੋਂ ਉਹਨੂੰ ਇੱਥੇ ਫਰੀਦਕੋਟ ਲਿਆਂਦਾ ਗਿਆ, ਪਹਿਲਾਂ ਉਹਨਾਂ ਨੂੰ ਭਗਤਾ ਭਾਈਕੇ ਦੇ ਵਿੱਚ ਜਿਹੜਾ ਸੀਗਾ ਉਹ ਦਾਖਲ ਕਰਵਾਇਆ ਗਿਆ ਸੀਗਾ, ਪਰ ਉੱਥੋਂ ਇਹਨੂੰ ਰੈਫਰ ਅੱਗੇ ਜਿਹੜਾ ਜੀ ਉਹ ਕਰ ਦਿੱਤਾ ਗਿਆ। ਐਮਰਜੈਂਸੀ ਵਾਰਡ ਦੇ ਵਿੱਚ ਜਿਹੜੇ ਇਲਾਜ ਕਰ ਰਹੇ ਡਾਕਟਰ ਨੇ ਉਹ ਇਹ ਕਹਿੰਦੇ ਨੇ ਕਿ ਜਰਨੈਲ ਸਿੰਘ ਜਿਹੜਾ ਹੈ ਜੀ, ਉਹਦੇ ਸਿਰ ਸਣੇ ਪੂਰੇ ਸਰੀਰ ਦੇ ਉੱਤੇ ਬਹੁਤ ਗੰਭੀਰ ਗੁੱਝੀਆਂ ਸੱਟਾਂ ਜਿਹੜੀਆਂ ਜੀ ਉਹ ਵੱਜੀਆਂ ਹੋਈਆਂ ਨੇ। ਖਾਸ ਤੌਰ ਦੇ ਉੱਤੇ ਜਿਹੜੀ ਸਿਰ ਦੀ ਸੱਟ ਹੈ ਜੀ ਉਹ ਜ਼ਿਆਦਾ ਗੰਭੀਰ ਜਿਹੜੀ ਆ ਉਹ ਦੱਸੀ ਰਹੀ ਆ। ਉਹਦੇ ਬੜੇ ਸਾਰੇ ਜਿਹੜੇ ਟੈਸਟ ਨੇ ਉਹ ਕਰਵਾਏ ਗਏ ਨੇ। ਜਰਨੈਲ ਸਿੰਘ ਸੰਬੰਧੀ ਜਿਹੜੀਆਂ ਅਫਵਾਹਾਂ ਸੀਗੀਆਂ ਉਹ ਕੱਲ ਸਾਰਾ ਦਿਨ ਉੱਡਦੀਆਂ ਰਹੀਆਂ ਜੀ, ਪਰ ਇਹ ਕਿਹਾ ਜਾ ਰਿਹਾ ਜੀ ਇੱਕ ਵਾਰੀ ਉਹ ਹੋਸ਼ ਦੇ ਵਿੱਚ ਆ ਗਿਆ ਸੀਗਾ, ਉਦੋਂ ਬਾਅਦ ਫੇਰ ਜਿਹੜਾ ਜੀ ਉਹ ਬੇਹੋਸ਼ ਹੋ ਗਿਆ। ਉਧਰ ਇਹ ਪਤਾ ਲੱਗਾ ਜੀ ਕਿ ਜਰਨੈਲ ਸਿੰਘ ਜਿਹੜਾ ਜੈਲਾ ਸਿੰਘ ਹੈ ਉਹਦੇ ਖਿਲਾਫ ਥਾਣਾ ਦਿਆਲਪੁਰ ਦੀ ਪੁਲਿਸ ਨੇ ਧਾਰਾ 353 186 ਦੇ ਤਹਿਤ ਜਿਹੜਾ ਜੀ ਉਹ ਕੇਸ ਦਰਜ ਜਿਹੜਾ ਉਹ ਕਰ ਲਿਆ। ਔਰ ਜਿਹੜੇ ਸਮਰਥਕ ਸੀਗੇ ਜੀ, ਜਿਹੜੇ ਇਹਨਾਂ ਦੇ ਆਪਣੇ ਮਲੂਕਾ ਸਾਹਿਬ ਦੇ ਜਿਹੜੇ ਨਾਲ ਬ੍ਰਿਗੇਡ ਜਿਹੜੀ ਗਈ ਸੀ ਯੂਥ ਬ੍ਰਿਗੇਡ, ਉਹਨਾਂ ਦੇ ਉੱਤੇ ਕੋਈ ਪਰਚਾ ਜਿਹੜਾ ਜੀ ਉਹ ਦਰਜ ਨਹੀਂ ਕੀਤਾ ਗਿਆ। ਜਿਹੜੀ ਪੁਲਿਸ ਆ ਉਹ ਕਹਿੰਦੀ ਆ ਕਿ ਜੇ ਜਰਨੈਲ ਸਿੰਘ ਦੇ ਪਰਿਵਾਰ ਦੇ ਵੱਲੋਂ ਕੋਈ ਸ਼ਿਕਾਇਤ ਆਊਗੀ ਤਾਂ ਉਸ ਤੋਂ ਬਾਅਦ ਉਹਦੀ ਜਾਂਚ ਤੋਂ ਬਾਅਦ ਜਿਹੜਾ ਜੀ ਇਹ ਪਰਚਾ ਦਰਜ ਕੀਤਾ ਜਾ ਸਕਦਾ ਹੈ। ਜਿਹੜਾ ਜਰਨੈਲ ਸਿੰਘ ਦਾ ਮੁੰਡਾ ਸੁਖਵਿੰਦਰ ਸਿੰਘ ਹੈ ਉਹ ਕਹਿੰਦਾ ਜੀ ਉਹਨਾਂ ਦੀ ਤਰਜੀਹ ਇਸ ਵੇਲੇ ਆਪਣੇ ਬਾਪ ਨੂੰ ਬਚਾਉਣ ਦੀ ਹੈ, ਉਹਦੀ ਜ਼ਿੰਦਗੀ ਦੀ ਹੈ। ਉਸ ਤੋਂ ਬਾਅਦ ਜਿਹੜਾ ਜੀ ਉਹ ਅਗਲਾ ਕੁਝ ਜਿਹੜਾ ਜੀ ਉਹ ਸੋਚੂਗਾ। ਸੋ ਉਹਦੀ ਹਾਲਤ ਜਿਹੜੀ ਹੈ ਜੀ ਇਸ ਵੇਲੇ ਹਸਪੀਟਲ ਦੇ ਵਿੱਚ ਜਿਹੜੀ ਆ ਉਹ ਗੰਭੀਰ ਬਣੀ ਹੋਈ ਹੈ ਜੀ। ਉਹਦੇ ਉੱਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕੇਸ ਦਰਜ ਹੋ ਗਿਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹਦੀਆਂ ਜਿਹੜੀਆਂ ਕਾਲਸ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ, ਜਿਹੜੀਆਂ ਫੋਨ ਕਾਲਸ ਦੀ ਡਿਟੇਲ ਜਿਹੜੀ ਹੈ ਕਿ ਕਿਹਦੇ ਨਾਲ ਉਹਨਾਂ ਦਾ ਸੰਪਰਕ ਜਿਹੜਾ ਉਹ ਰਿਹਾ। ਪਹਿਲਾਂ ਇਹ ਵੀ ਆਇਆ ਸੀਗਾ ਜੀ ਕਿ ਉਹ ਕਾਂਗਰਸੀ ਪਿਛੋਕੜ ਵਾਲਾ ਹੈ। ਇਹ ਵੀ ਆ ਗਿਆ ਸੀਗਾ ਜੀ ਕਿ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਇਸ ਫੂਲ ਦੇ ਵਿੱਚ ਜਿਹੜਾ ਜੀ ਉਹ ਕਾਫੀ ਇੱਕ ਸਰਗਰਮ ਆਗੂ ਨੇ ਕਾਂਗਰਸ ਦੇ, ਉਹਨਾਂ ਦੇ ਨਾਲ ਉਹ ਫਿਰਦਾ ਦੇਖਿਆ ਗਿਆ ਸੀ। ਇੱਦਾਂ ਦੀਆਂ ਅਫਵਾਹਾਂ ਵੀ ਜਿਹੜੀਆਂ ਚੱਲਦੀਆਂ ਗਈਆਂ, ਪਰ ਦੂਜੇ ਪਾਸੇ ਇਹ ਕਿਹਾ ਜਾਂਦਾ ਜੀ ਕਿ ਉਹ ਆਮ ਜਿਹਾ ਮਨੁੱਖ ਹੈ ਜੀ, ਮਾਤੜ ਸਾਥੀ ਹੈ ਜੀ, ਔਰ ਪਿੰਡ ਦੇ ਵਿੱਚ ਉਹ ਗੁਰਦੁਆਰੇ ਬਸ ਜਿਹੜਾ ਜਾਂਦਾ, ਕੋਈ ਇਹ ਗੱਲ ਮੰਨਣ ਨੂੰ ਪਿੰਡ ਵਾਲਿਆਂ ਦੇ ਵਿੱਚੋਂ ਤਾਂ ਤਿਆਰ ਨਹੀਂਗਾ ਕਿ ਉਹ ਕਿਸੇ ਸਿਆਸੀ ਪਾਰਟੀ ਦਾ ਜਿਹੜਾ ਪੁਚਕਾਰਿਆ ਹੋ ਸਕਦਾ ਹੈ। ਉੱਧਰ ਜਿਹੜਾ ਬਿਆਨ ਆਇਆ ਹੈ ਅਖਬਾਰਾਂ ਦੇ ਵਿੱਚ ਪੰਚਾਇਤ ਮੰਤਰੀ ਹੋਰਾਂ ਦਾ, ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ। ਜਿੰਨਾ ਜਿਹੜਾ ਜੀ ਖਬਰਾਂ ਆਈਆਂ ਸਨ, ਖਬਰਾਂ ਸਾਰੀਆਂ ਅਖਬਾਰਾਂ ਦੇ ਵਿੱਚ ਮੁੱਖ ਪੰਨਿਆਂ ਦੇ ਉੱਤੇ ਲੱਗੀਆਂ, ਨੈੱਟ ਦੇ ਉੱਤੇ ਘੁੰਮਦੀਆਂ ਰਹੀਆਂ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਸੰਬੰਧੀ ਗੁਨਾਹਕੁੰਨ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਜੀ ਉਹ ਹੋ ਸਕਦੀ ਹੈ।
ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਕੁਝ ਹੋਇਆ ਹੀ ਨਹੀਂ ਸੀ, ਤਾਂ ਇਹ ਕੁੱਟਿਆ ਕਿਹੜੇ ਗੱਲੋਂ ਆ ਇਹਨਾਂ ਨੂੰ। ਇਹ ਵੀ ਜ਼ਰੂਰ ਸੋਚਣ ਵਾਲੀ ਗੱਲ ਸੀਗੀ ਕਿ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣਾ ਦਿੱਤੇ ਗਏ। ਤਾਂ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਸੰਬੰਧੀ ਕਾਲੇ ਕਾਨੂੰਨ ਦੀ। ਉਹ ਵੀ ਲੱਗਦਾ ਆ ਕਿ ਛੇਤੀ ਹੀ ਪਾਸ ਹੋ ਜਾਊਗਾ। ਪੰਜਾਬ ਸਰਕਾਰ ਨੇ ਜੀ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ ਜਿਹੜਾ ਉਹ ਲਾਗੂ ਕਰਨ ਦੀ ਤਿਆਰੀ ਜਿਹੜੀ ਆ ਉਹ ਖਿੱਚ ਲਈ ਹੈ। ਰਾਸ਼ਟਰਪਤੀ ਜਿਹੜੇ ਨੇ ਜੀ ਉਹਨਾਂ ਨੇ ਇਸ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਆ। ਗ੍ਰਹਿ ਵਿਭਾਗ ਦੇ ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਕਾਨੂੰਨ ਲਾਗੂ ਕਰਨ ਦੇ ਵਾਸਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪ੍ਰਵਾਨਗੀ ਲਈ ਫਾਈਲ ਉਹਨਾਂ ਦੇ ਦਫ਼ਤਰ ਭੇਜੀ ਗਈ ਆ। ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਇਹ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਹੋ ਜਾਣਾ। ਸਰਕਾਰ ਦੇ ਵੱਲੋਂ ਇਹ ਕਾਨੂੰਨ ਨੂੰ ਛੇਤੀ ਲਾਗੂ ਕੀਤੇ ਜਾਣ ਦੇ ਆਸਾਰ ਨੇ, ਕਿਉਂਕਿ ਪਿਛਲੇ ਦਿਨੀ ਜਨਤਕ ਸੰਘਰਸ਼ਾਂ ਦੇ ਦੌਰਾਨ ਸਰਕਾਰੀ ਜਾਇਦਾਦ ਤੇ ਹੋਏ ਨੁਕਸਾਨ ਤੋਂ ਸਰਕਾਰ ਜਿਹੜੀ ਹੈ ਜੀ ਉਹ ਡਾਢੀ ਪਰੇਸ਼ਾਨ ਹੈ। ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਜਨਤਕ ਸੰਘਰਸ਼ਾਂ ਨੂੰ ਢਾਹ ਜਿਹੜੀ ਉਹ ਲੱਗੂਗੀ ਔਰ ਇਹਦੇ ਵਿੱਚ ਜਾਇਦਾਦ ਤੇ ਨੁਕਸਾਨ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਜਿਹੜੀ ਆ ਉਹ ਜ਼ਿਆਦਾ ਦਿੱਤੀ ਜਾ ਸਕਦੀ ਹੈ ਤੇ ਨੁਕਸਾਨੀ ਹੋਈ ਜਾਇਦਾਦ ਦੀ ਕੀਮਤ ਵੀ ਜਿਹੜੀ ਆ ਉਹ ਵਸੂਲੇ ਜਾਣ ਦੀ ਇਹਦੇ ਵਿੱਚ ਵਿਵਸਥਾ ਹੈ। ਪੰਜਾਬ ਦੀਆਂ ਕਈ ਜਨਤਕ ਜਥੇਬੰਦੀਆਂ ਦੇ ਵੱਲੋਂ ਇਸ ਕਾਨੂੰਨ ਨੂੰ ਕਾਲੇ ਕਾਨੂੰਨ ਦਾ ਨਾਮ ਦਿੰਦਿਆਂ ਸਰਕਾਰ ਵਿਰੁੱਧ ਸੰਘਰਸ਼ ਜਿਹੜਾ ਉਹ ਵਿੱਢਿਆ ਹੋਇਆ, ਪਰ ਸਰਕਾਰ ਨੇ ਸਖਤ ਧਾਰਾਵਾਂ ਵਾਲੇ ਇਸ ਕਾਨੂੰਨ ਨੂੰ ਲਾਗੂ ਕਰਨ ਦਾ ਜਿਹੜਾ ਉਹ ਪੱਧਰਾ ਕਰ ਲਿਆ। ਪੰਜਾਬ ਵਿਧਾਨ ਸਭਾ ਦੇ ਵੱਲੋਂ ਸਾਲ 2014 ਦੇ ਵਿੱਚ ਦੀ ਪੰਜਾਬ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀਜ਼ ਬਿੱਲ ਪਾਸ ਕੀਤਾ ਗਿਆ ਸੀਗਾ। ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਰਾਜ ਸਰਕਾਰ ਨੇ ਇਸ ਬਿੱਲ ਨੂੰ ਪ੍ਰਵਾਨਗੀ ਦੇ ਵਾਸਤੇ ਰਾਸ਼ਟਰਪਤੀ ਦੇ ਕੋਲੇ ਜਿਹੜਾ ਉਹ ਭੇਜ ਦਿੱਤਾ ਸੀਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਕਾਰ ਦੀ ਇਸ ਬਿੱਲ ਸੰਬੰਧੀ ਕਈ ਵਾਰੀ ਜਵਾਬ ਤਲਬੀ ਕੀਤੀ ਹੈ ਜੀ, ਪਰ ਅੰਤ ਨੂੰ ਇਹ ਬਿੱਲ ਨੂੰ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਗਈ ਆ। ਇਹਦੇ 'ਚ ਬਿੱਲ ਦੇ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਜੀ ਕਿ ਕੋਈ ਵੀ ਜਥੇਬੰਦੀ ਹੜਤਾਲ, ਸੰਘਰਸ਼, ਧਰਨਾ, ਬੰਦ ਘਰਾਓ, ਮਾਰਚ, ਰੇਲ ਜਾਂ ਸੜਕ ਰੋਕੋ ਅੰਦੋਲਨ ਕਰਦੀ ਹੈ ਤਾਂ ਰਾਜ ਸਰਕਾਰ ਵੱਲੋਂ ਇਹਨਾਂ ਅੰਦੋਲਨਾਂ ਦੀ ਵੀਡੀਓਗ੍ਰਾਫੀ ਜਿਹੜੀ ਆ ਉਹ ਕੀਤੀ ਜਾਊਗੀ। ਜੇ ਕਿਸੇ ਬੰਦੇ ਨੇ ਨਿੱਜੀ ਜਾਇਦਾਦ ਦਾ ਨੁਕਸਾਨ ਹੁੰਦਾ ਜਾਂ ਜਿਹੜੀ ਸਰਕਾਰੀ ਜਾਇਦਾਦ ਦਾ ਨੁਕਸਾਨ ਹੁੰਦਾ ਤਾਂ ਨੁਕਸਾਨ ਹੋਣ ਤੋਂ ਬਾਅਦ ਜਿਹੜਾ ਜੀ ਉਹਦੇ ਉੱਤੇ ਸਖਤ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋਊਗਾ। 5 ਸਾਲ ਤੱਕ ਦੀ ਜਿਹੜੀ ਆ ਜੀ 5 ਤੋਂ 3 ਸਾਲ ਤੱਕ ਦੀ ਜਿਹੜੀ ਆ ਉਹ ਸਜ਼ਾ ਇਹਦੇ ਵਿੱਚ ਹੋ ਸਕਦੀ ਹੈ ਤੇ ਜੁਰਮਾਨਾ ਵੀ ਜਿਹੜਾ ਬਹੁਤ ਮੋਟਾ ਰੱਖਿਆ ਗਿਆ। ਅਤੇ ਜੀ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਡਰੱਗ ਨੇ ਉਸ ਨਸ਼ੇ ਨੇ ਪੰਜਾਬ ਨੂੰ ਖਾ ਲਿਆ ਆ ਤੇ ਉਸ ਦੀ ਛੋਟੀ ਮੋਟੀ ਤਾਂ ਗੱਲ ਹੁਣ ਬਾਹਰ ਆਉਂਦੀ ਨਹੀਂ, ਪਰ ਪਾਕ ਸਰਹੱਦ ਤੋਂ 105 ਕਰੋੜ ਦੀ ਹੈਰੋਇਨ ਆ, ਕਰੋੜਾਂ ਦੀ ਹੈਰੋਇਨ ਦੀਆਂ ਖਬਰਾਂ ਜ਼ਰੂਰ ਆ ਰਹੀਆਂ ਜੀ। ਬਿਲਕੁਲ ਇਹ ਜਿਹੜੀ ਜੀ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਚੱਲੀ ਜਾ ਰਿਹਾ, ਕਿਉਂਕਿ ਜਿਹੜੀਆਂ ਹੁਣ ਛੋਟੀਆਂ ਮੋਟੀਆਂ ਖਬਰਾਂ ਨੇ ਨਾ ਜੀ 2-4 ਕਰੋੜ 5 ਕਰੋੜ ਦੀ ਹੈਰੋਇਨ ਜਿਹੜੀ ਫੜੀ, ਉਹ ਕੋਈ ਖਬਰ ਨਹੀਂ ਹੈਗੀ। ਜਿਹੜੀ ਖਬਰ ਵੱਡੀ ਆ ਉਹਨੂੰ ਹੀ ਜਿਹੜਾ ਜ਼ਿਆਦਾ ਦੱਸਿਆ ਜਾਂਦਾ ਜੀ। ਭਾਰਤ ਪਾਕਿਸਤਾਨ ਸਰਹੱਦ ਤੇ ਖੇਮਕਰਨ ਸੈਕਟਰ ਦੇ ਵਿੱਚ BSF ਦੇ ਜਿਹੜਾ ਕਾਊਂਟਰ ਇੰਟੈਲੀਜੈਂਸ ਵਿਭਾਗ ਹੈ ਉਹਨੇ ਇਹ ਦੱਸਿਆ ਜੀ ਕਿ ਤਸਕਰਾਂ ਦੇ ਨਾਲ ਉਹਨਾਂ ਦੀ ਮੁੱਠਭੇੜ ਜਿਹੜੀ ਹੋਈ ਔਰ ਇਹਦੇ ਵਿੱਚੋਂ 105 ਕਰੋੜ ਰੁਪਏ ਦੀ 21 ਕਿਲੋ ਹੈਰੋਇਨ, ਇੱਕ ਪਿਸਟਲ, ਮੈਗਜ਼ੀਨ ਤੇ 5 ਰਾਉਂਡ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜੀ। BSF ਦੇ ਵੱਲੋਂ ਜਿਹੜੀ ਜਾਣਕਾਰੀ ਦੇ ਮੁਤਾਬਕ ਉਹ ਰਾਤ 2:30 ਵਜੇ ਦੇ ਕਰੀਬ ਜਿਹੜਾ ਸੀਗਾ ਜੀ ਜਿਹੜੇ ਪਾਕਿਸਤਾਨ ਤੋਂ ਆਏ ਕੁਝ ਸਮਗਲਰ ਸਨ ਜੀ, ਉਹਨਾਂ ਨੇ ਇਸ ਭਾਰਤ ਵਾਲੀ ਸਰਹੱਦ ਦੇ ਉੱਤੇ ਜਿਹੜਾ ਜੀ ਇਹ ਸੁੱਟੀ ਜਿਹੜੀ ਸੀਗੀ ਹੈਰੋਇਨ, ਤੇ ਜਿਹੜਾ BSF ਨੇ ਜਿਹੜਾ ਸੀਗਾ ਉਹ ਦੇਖਿਆ ਔਰ ਉਹਨਾਂ ਨੇ ਜਿਹੜੀ ਪਲਾਸਟਿਕ ਪਾਈਪ ਰਾਹੀਂ ਸੁੱਟੀ ਗਈ ਸੀ ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ। ਪਰ ਜਿਵੇਂ ਅਕਸਰ ਜਿਹੜਾ ਕਿਹਾ ਜਾਂਦਾ ਜੀ BSF ਜਿਹੜੀ ਆ ਜੀ ਉਹਨੇ ਉਸੇ ਤਰ੍ਹਾਂ ਕਿਹਾ ਕਿ ਜਿਹੜੇ ਪਾਕਿਸਤਾਨੀ ਤਸਕਰ ਸੀਗੇ ਉਹਨਾਂ ਨੇ ਜਵਾਬੀ ਗੋਲਾਬਾਰੀ ਕੀਤੀ ਤੇ ਹਨੇਰੇ ਦਾ ਫਾਇਦਾ ਚੁੱਕ ਕੇ ਜਿਹੜਾ ਸੀ ਉਹ ਵਾਪਸ ਭੱਜ ਗਏ। 21 ਪੈਕਟ ਦੀ ਹੈਰੋਇਨ ਜਿਹੜੀ ਆ ਜੀ ਬਰਾਮਦ ਕੀਤੀ ਗਈ ਆ, ਜਿਹਦੀ ਕੀਮਤ 105 ਕਰੋੜ ਰੁਪਈਆ ਜਿਹੜੀ ਆ ਜੀ ਉਹ ਦੱਸੀ ਜਾ ਰਹੀ ਹੈ। ਜਿਹੜੀਆਂ ਇਹ ਸੇਮ ਤਰੀਕਾ ਜਿਹੜਾ ਜੀ ਉਹ ਵਰਤਿਆ ਜਾਂਦਾ ਹਮੇਸ਼ਾ ਹੀ, ਜਿਹੜੇ ਇਹ ਤਸਕਰ ਨੇ ਜੀ ਉਹਨਾਂ ਦੇ ਵੱਲੋਂ ਪਲਾਸਟਿਕ ਦੀ ਪਾਈਪ ਰਾਹੀਂ ਜਿਹੜੇ ਕੁਝ ਲੋਕ ਸੋਚਦੇ ਹੋਣਗੇ ਜੀ ਜਿਹੜੇ ਲਿਸਨਰ ਨੇ ਕਿ ਪਲਾਸਟਿਕ ਦੀ ਪਾਈਪ ਰਾਹੀਂ ਕਿਵੇਂ, ਇੱਕ ਵੱਡੀ ਪਾਈਪ ਜਿਹੜੀ ਆ ਜੀ ਉਹ ਪਾ ਲਈ ਜਾਂਦੀ ਹੈ ਕਿਉਂਕਿ ਕਰੰਟ ਹੁੰਦਾ ਜੀ ਤਾਰਾਂ ਦੇ ਵਿੱਚ, ਇੱਕ ਸਾਈਡ ਤੋਂ ਜਿਹੜਾ ਉਹ ਪੈਕਟ ਪਾਇਆ ਜਾਂਦਾ, ਫਿਰ ਉਹ ਪਾਈਪ ਉੱਧਰੋਂ ਤਾਂ ਚੁੱਕ ਦਿੰਦੇ ਨੇ, ਦੂਜੇ ਪਾਸੇ ਉਹ ਜਿਹੜਾ ਜੀ ਉਹ ਡਿੱਗ ਪੈਂਦਾ। ਇਹ ਤਾਂ ਇਸ ਪਲਾਸਟਿਕ ਦੀ ਪਾਈਪ ਰਾਹੀਂ ਜਿਹੜੀ ਆ ਜੀ ਇਹ ਹੈਰੋਇਨ ਇਸ ਸਾਈਡ ਦੇ ਉੱਤੇ ਸੁੱਟੀ ਜਾਂਦੀ ਹੈ ਜੀ। ਸੋ ਇਹ ਜਿਹੜੀ 105 ਕਰੋੜ ਰੁਪਈਏ ਦੀ ਬਰਾਮਦ ਕੀਤੀ ਗਈ ਹੈ ਜੀ। ਔਰ ਇਹ ਕਿਹਾ ਜਾਂਦਾ ਕਿ 10% ਤਕਰੀਬਨ ਜਿਹੜੀ ਆ ਜੀ ਉਹ ਫੜੀ ਜਾਂਦੀ ਆ, ਬਹੁਤੀ ਜਿਹੜੀ ਆ ਉਹ ਨਿਕਲ ਜਾਂਦੀ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਨਿਕਲਦੀ ਹੈ। ਨਿਕਲਦੀ ਕਿੰਨੀ, ਮੇਰੇ ਖਿਆਲ ਛੋਟੀ ਨੂੰ ਮੋਟੀ ਨੂੰ ਹੱਥ ਵੀ ਨਹੀਂ ਪਾਉਂਦੇ। ਤਾਂ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਸਰਬੱਤ ਖਾਲਸਾ ਦੀ, ਜਿਸ ਦੇ ਕਰਕੇ ਇੰਨਾ ਕੁਛ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਿਆ ਜਾ ਰਿਹਾ ਆ ਤੇ ਬਹੁਤ ਕੁਛ ਹੋ ਰਿਹਾ ਪੰਜਾਬ ਦੇ ਵਿੱਚ। ਤੇ ਸਰਬੱਤ ਖਾਲਸਾ ਬਾਰੇ ਇਹ ਪਤਾ ਲੱਗਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਜੋ ਸਮਾਗਮ ਹੋਣੇ ਨੇ ਉੱਥੇ ਇਸ ਬਾਰੇ ਵੀ ਮੀਟਿੰਗ ਹੋਊਗੀ।
ਤੇ ਕਿਹਾ ਜਾ ਰਿਹਾ ਜੀ ਕਿ 25 ਤਰੀਕ ਨੂੰ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਜਿਹੜਾ ਸ੍ਰੀ ਨਨਕਾਣਾ ਸਾਹਿਬ ਹੈ, ਉੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਹੋਰ ਸਰਬੱਤ ਖਾਲਸਾ ਸੱਦਣ ਬਾਰੇ ਮੀਟਿੰਗ ਜਿਹੜੀ ਆ ਉਹ ਕੀਤੇ ਜਾਣ ਦੀ ਸੰਭਾਵਨਾ ਹੈ। ਇਹਦੇ ਵਿੱਚ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਬਾਰੇ ਚਰਚਾ ਹੋਊਗੀ। ਇਹਦੇ ਵਿੱਚ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਜਿਹੜੇ ਨੇ ਉਹ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਦਾ ਇੱਕ ਵੱਡਾ ਇਕੱਠ ਜਿਹੜਾ ਹੋ ਰਿਹਾ, ਇਹਦੇ ਵਿੱਚ ਭਾਰਤ ਸਣੇ ਪਾਕਿਸਤਾਨ ਤੇ ਹੋਰ ਮੁਲਕਾਂ ਤੋਂ ਸਿੱਖ ਸੰਗਤ ਜਿਹੜੀ ਆ ਉਹ ਸ਼ਾਮਲ ਹੋਊਗੀ। ਸਰਬੱਤ ਖਾਲਸਾ ਸੱਦੇ ਜਾਣ ਬਾਰੇ ਇਹਦੇ ਵਿੱਚ ਮੀਟਿੰਗ ਹੋ ਰਹੀ ਹੈ। ਹਾਲਾਂਕਿ ਪਹਿਲਾਂ ਕੁਝ ਖਬਰਾਂ ਪਿਛਲੇ 2 ਦਿਨਾਂ ਤੋਂ ਇਹ ਵੀ ਚੱਲ ਰਹੀਆਂ ਸਨ ਕਿ ਉੱਥੇ ਸਰਬੱਤ ਖਾਲਸਾ ਜਿਹੜਾ ਜੀ ਉਹ ਹੋ ਰਿਹਾ। ਐਕਚੁਅਲੀ ਉਹਦੇ ਸੰਬੰਧੀ ਮੀਟਿੰਗ ਜਿਹੜੀ ਹੈ ਜੀ ਉਹ ਹੋ ਰਹੀ ਹੈ ਔਰ ਇਹਦੇ ਵਿੱਚ ਜਿਹੜਾ ਜੀ ਇੱਥੋਂ ਭਾਰਤ ਤੋਂ ਵੀ ਲੋਕ ਜਿਹੜੇ ਉਹ ਗਏ ਹੋਏ ਨੇ। ਕੁਝ ਲੀਡਰ ਜਿਹੜੇ ਨੇ ਜੀ ਇਹ ਜਾਣਗੇ, ਖਾਸ ਤੌਰ ਦੇ ਉੱਤੇ ਸਰਨਾ ਗਰੁੱਪ ਜਿਹੜਾ ਜੀ ਉਹ ਉੱਥੇ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਜੀ ਕਿ ਇੱਥੇ ਚਰਚਾ ਜਿਹੜੀ ਹੈ ਜੀ ਉਹ ਇਹ ਹੋਊਗੀ ਕਿ ਇਹਨੂੰ ਕਿਹੜੇ ਢੰਗ ਦੇ ਨਾਲ ਸੱਦਿਆ ਜਾਵੇ, ਕਿਹੜੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਸੱਦਿਆ ਜਾਵੇ। ਇਹ ਕਿਹਾ ਜਾ ਰਿਹਾ ਜੀ ਕਿ ਨਨਕਾਣਾ ਸਾਹਿਬ ਵਿਖੇ ਸੱਦਣ ਬਾਰੇ ਇਹ ਕਿਹਾ ਜਾ ਰਿਹਾ ਜੀ ਕਿ ਉੱਥੇ ਥਾਂ ਦੀ ਜਿਹੜੀ ਆ ਉਹ ਘਾਟ ਹੈ, ਇਸ ਲਈ ਸਰਬੱਤ ਖਾਲਸਾ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਿਹੜਾ ਜੀ ਉਹ ਸੱਦਿਆ ਜਾ ਸਕਦਾ ਹੈ। ਜਿਹੜਾ ਹੁਣੇ ਸਰਬੱਤ ਖਾਲਸਾ ਹੋਇਆ, ਇਸ ਬਾਰੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਸਮੁੱਚੀਆਂ ਸਿੱਖ ਜਥੇਬੰਦੀਆਂ ਦੀ ਸ਼ਮੂਲੀਅਤ ਨਹੀਂ ਹੋ ਸਕੀ, ਜਿਹਦੇ ਕਰਕੇ ਵਿਧੀ ਵਿਧਾਨ ਅਨੁਸਾਰ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਜੀ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਜੀ ਉਹ ਜ਼ਰੂਰੀ ਇਹਦੇ ਵਿੱਚ ਦਿੱਤੀ ਜਾਊਗੀ। ਤਾਂ ਉਸ ਤੋਂ ਬਾਅਦ ਜਿਹੜਾ ਜੀ ਇਹਦਾ ਅਗਲਾ ਐਲਾਨ ਹੈ ਉਹ ਕੀਤਾ ਜਾਊਗਾ। ਸ਼੍ਰੋਮਣੀ ਕਮੇਟੀ ਨੇ ਤਖਤਾਂ ਤੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਆਦੇਸ਼ ਦੇਣ ਵਾਲੇ 5 ਪਿਆਰਿਆਂ ਦੇ ਤਬਾਦਲੇ ਪਤਾ ਲੱਗਾ ਜੀ ਕਿ ਇਸ ਸੰਬੰਧੀ ਜਿਹੜਾ ਉਹ ਕਰ ਦਿੱਤੇ ਨੇ, ਜਿਹੜੀ ਇਹਦੇ ਨਾਲ ਜੁੜਵੀਂ ਖਬਰ ਹੈ ਜੀ। ਔਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਸਾਈਨਾਂ ਦੇ ਥੱਲੇ ਜਿਹੜਾ ਜੀ ਇਹ ਤਬਾਦਲੇ ਹੋਏ ਨੇ ਔਰ ਇਹਨਾਂ ਨੂੰ ਵੱਖੋ ਵੱਖਰੇ ਥਾਵਾਂ ਦੇ ਉੱਤੇ ਜਿਹੜਾ ਜੀ ਭੇਜ ਦਿੱਤਾ ਗਿਆ ਤਾਂ ਕਿ ਇਹ ਅੱਗੋਂ ਇਕੱਠੇ ਹੋ ਕੇ ਕੋਈ ਕਿਸੇ ਕਿਸਮ ਦਾ ਆਦੇਸ਼ ਜਿਹੜਾ ਜੀ ਉਹ ਨਾ ਦੇ ਸਕਣ ਜੀ। ਤੇ ਜੀ ਅੱਗੇ ਆਪਾਂ ਗੱਲ ਕਰੀਏ, ਜਿਹੜੀ ਸਦਭਾਵਨਾ ਰੈਲੀ ਹੋਣੀ ਆ ਤੇ ਸੱਤਾਧਾਰੀ ਪਾਰਟੀ ਵੱਲੋਂ ਪੂਰਾ ਜ਼ੋਰ ਲੱਗਾ ਹੋਇਆ ਆ ਇਸ ਦਾ ਸ਼ਕਤੀ ਪ੍ਰਦਰਸ਼ਨ ਕਰਨੇ ਦਾ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੀ ਇਹ ਹੋਣੀ ਹੈ ਜੀ ਭਲਕੇ ਬਠਿੰਡੇ ਦੇ ਵਿੱਚ ਸਦਭਾਵਨਾ ਰੈਲੀ ਦੀ ਜਿਹੜੀ ਸ਼ੁਰੂਆਤ ਹੈ ਔਰ ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾਇਆ ਹੋਇਆ ਕਿ ਇੱਥੇ 1 ਲੱਖ ਬੰਦਾ ਜਿਹੜਾ ਜੀ ਉਹ ਇਕੱਠਾ ਕਰਨਾ। ਸਰਪੰਚਾਂ ਦੇ ਵਾਸਤੇ ਇਹ ਇੱਕ ਤੁਸੀਂ ਕਹਿ ਲਓ ਕਿ ਪ੍ਰੀਖਿਆ ਦੀ ਜਿਹੜੀ ਘੜੀ ਆ ਉਹਦੇ ਵਿੱਚ ਪਾਇਆ ਗਿਆ। ਪਹਿਲਾਂ ਕਦੀ ਸੱਤਾਧਾਰੀ ਧਿਰ ਨੇ ਇੰਨੀ ਉਹਨੂੰ ਮੁਸ਼ੱਕਤ ਜਿਹੜੀ ਆ ਉਹ ਨਹੀਂ ਕਰਨੀ ਪਈ ਬੰਦੇ ਜਿਹੜੇ ਉਹ ਇਕੱਠੇ ਕਰਨ ਦੇ ਵਾਸਤੇ, ਪਰ ਬਦਲੇ ਹੋਏ ਹਾਲਾਤਾਂ ਦੇ ਵਿੱਚ ਉਹਨੂੰ ਜਿਹੜਾ ਜੀ ਇਹ ਕੰਮ ਜਿਹੜੇ ਵਰਕਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕਰਨਾ ਪੈ ਰਿਹਾ। ਇਸ ਵੇਲੇ ਸਾਰੇ ਜਿਹੜੇ ਨੇ ਜੀ ਉਹ ਢੋਏ ਪਏ ਨੇ ਵਰਕਰ ਤੇ ਤੀਜੇ ਬਠਿੰਡੇ ਦੇ ਵਿੱਚ ਤਾਂ ਕਿ ਇਸ ਰੈਲੀ ਨੂੰ ਕਾਮਯਾਬ ਜਿਹੜਾ ਜੀ ਉਹ ਕੀਤਾ ਜਾ ਸਕੇ। ਜਿਹੜੀਆਂ ਮਾਲਵਾ ਪੱਟੀ ਦੇ ਟਰਾਂਸਪੋਰਟਰ ਨੇ ਜਿਹੜੇ ਪਹਿਲਾਂ ਨਾਂਹ ਨੁੱਕਰ ਕਰਦੇ ਸਨ, ਉਹਨਾਂ ਦੀਆਂ ਬੱਸਾਂ ਜਿਹੜੀਆਂ ਉਹ ਲੈਣ ਦੇ ਵਿੱਚ ਕਾਮਯਾਬ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਰਹੀ ਹੈ। ਸਰਕਾਰ ਦਾ ਟਰਾਂਸਪੋਰਟਰਾਂ ਦੇ ਨਾਲ ਬੱਸਾਂ ਸੰਬੰਧੀ ਸਮਝੌਤਾ ਜਿਹੜਾ ਜੀ ਉਹ ਜਿਹੜੇ ਉੱਥੋਂ ਦੇ ਕੁਝ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਵਿਚੋਲਗੀ ਦੇ ਨਾਲ ਜਿਹੜਾ ਜੀ ਉਹ ਸਿਰੇ ਚੜ੍ਹਿਆ। ਤੋ ਇਹ ਜਿਹੜੀਆਂ ਬੱਸਾਂ ਨੇ ਇਹਦੇ ਵਿੱਚੋਂ ਇਹ ਦੱਸਿਆ ਗਿਆ ਜੀ ਕਿ ਅਕਾਲੀ ਦਲ ਦੇ ਵੱਲੋਂ ਲਾਰੀਆਂ ਦੀ ਵਰਤੋਂ ਲਈ ਸਿਰਫ ਡੀਜ਼ਲ ਦਿੱਤਾ ਜਾਣਾ, ਜਦੋਂ ਕਿ ਡਰਾਈਵਰ ਕੰਡਕਟਰਾਂ ਦੀ ਦਿਹਾੜੀ ਤੇ ਹੋਰ ਖਰਚੇ ਜਿਹੜੇ ਉਹ ਬੱਸ ਮਾਲਕਾਂ ਦੀ ਜੇਬ ਦੇ ਵਿੱਚੋਂ ਜਿਹੜਾ ਜੀ ਉਹ ਜਾਣਗੇ। ਤੋ ਜਿਹੜਾ ਇਕੱਲਾ ਸਰਪੰਚ ਹੈ ਜੀ ਉਹਨੂੰ ਬੱਸਾਂ ਫੜ ਕੇ ਦਿੱਤੀਆਂ ਗਈਆਂ ਨੇ। ਮਾਲਵਾ ਦੁਆਬਾ ਦੇ ਵਿੱਚੋਂ ਵੀ ਜਿਹੜਾ ਜੀ ਇਹ ਬੱਸਾਂ ਭੇਜੀਆਂ ਜਾਣਗੀਆਂ। ਪਿੰਡਾਂ ਦੇ ਸਰਪੰਚਾਂ ਨੂੰ ਇਹ ਕਿਹਾ ਗਿਆ ਕਿ ਉਹਨਾਂ ਦੀ ਡਿਊਟੀ ਬਣਦੀ ਆ ਕਿ ਹਰ ਬੱਸ ਜਿਹੜੀ ਆ ਜੀ ਉਹ ਪਿੰਡ ਦੇ ਵਿੱਚੋਂ ਭਰ ਕੇ ਆਵੇ। ਜਿਹੜੇ ਸਰਪੰਚ ਨੇ ਜੀ ਉਹ ਬੜੀ ਦੋ ਚਿੱਤੀ ਦੇ ਵਿੱਚ ਨੇ ਇਸ ਸਭ ਕਾਸੇ ਨੂੰ ਲੈ ਕੇ, ਇਸ ਕਰਕੇ ਉਹ ਕਹਿੰਦੇ ਲੋਕੀ ਹਾਂ ਕਰੀ ਜਾਂਦੇ ਆ, ਪਰ ਕੀ ਲੋਕੀ ਜਿਹੜਾ ਜੀ ਇਹਨਾਂ ਬੱਸਾਂ ਦੇ ਵਿੱਚ ਬਹਿਣਗੇ ਇਹਦੇ ਵਾਸਤੇ ਜਿਹੜਾ ਜੀ ਅਜੇ ਉਹਨਾਂ ਨੂੰ ਕੋਈ ਯਕੀਨ ਨਹੀਂਗਾ। ਦੂਜੀ ਇੱਥੋਂ ਦੀ ਅੰਗਰੇਜ਼ੀ ਅਖਬਾਰ ਦੀ ਇੱਕ ਜਿਹੜੀ ਟੁਕੜੀ ਆ ਉਹਦੇ ਮੁਤਾਬਕ 1000 ਗੱਡੀਆਂ ਦਾ ਜਿਹੜਾ ਕਾਫਲਾ ਹੈ ਉਹ ਬਾਦਲ ਪਿੰਡ ਤੋਂ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਉਹ ਲੈ ਕੇ ਤੁਰਨਗੇ ਬਠਿੰਡੇ ਦੇ ਜਿਹੜੀ ਰੈਲੀ ਦੇ ਵਾਸਤੇ। ਸਵਾਲ ਇਹ ਹੈ ਜੀ ਕਿ ਤਾਕਤ ਜਿਹੜੀ ਆ ਉਹ ਸਿੱਧ ਕਰਨੀ ਇਹ ਵਿਰੋਧੀ ਪਾਰਟੀਆਂ ਤਾਂ ਕਰਦੀਆਂ ਹੁੰਦੀਆਂ ਨੇ, ਪਰ ਜਿਹੜੀ ਸੱਤਾਧਾਰੀ ਧਿਰ ਆ ਉਹ ਇਹੋ ਜਿਹੀ ਜਿਹੜੀ ਤਾਕਤ ਹੈ ਉਹ ਕਿਹਨੂੰ ਦਿਖਾਉਣਾ ਚਾਹੁੰਦੀ ਹੈ, ਇਹ ਸਵਾਲ ਹੈ। ਜੀ ਬਿਲਕੁਲ ਸਦਾ ਹੀ ਇਹਨਾਂ ਦੇ ਨਵੇਂ ਤੋਂ ਨਵੇਂ ਕੰਮ ਹੁੰਦੇ ਆ ਪਿਛਲੇ 8-9 ਸਾਲਾਂ ਦੇ ਵਿੱਚ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਡਰੱਗ ਕੇਸ ਟੀਮ ਹੈ ਜਿਹੜੀ ਉਹ ਦਵਿੰਦਰ ਸ਼ਰਮਾ ਨੂੰ ਜੇਲ੍ਹ ਦੇ ਵਿੱਚ ਮਿਲੀ। ਐਕਚੁਅਲੀ ਇਹ ਜਿਹੜਾ ਦਵਿੰਦਰ ਸ਼ਰਮਾ ਹੈ ਇਹ ਫੜਿਆ ਹੋਇਆ ਜੀ ਪਟਿਆਲੇ ਦੀ ਪੁਲਿਸ ਨੇ ਸਿੰਥੈਟਿਕ
ਡਰੱਗ ਵਾਲੇ ਮਾਮਲੇ ਦੇ ਵਿੱਚ ਇਹ ਭੋਲਾ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀ ਉਦੋਂ ਨਾਲ ਜਿਹੜਾ ਜੀ ਬਾਅਦ ਦੇ ਵਿੱਚ ਇਹ ਇੱਕ ਬਿਜ਼ਨਸਮੈਨ ਦਵਿੰਦਰ ਕਾਂਤ ਸ਼ਰਮਾ ਉਹਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਦੀ ਐਪਲੀਕੇਸ਼ਨ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਕਿ ਉਹਨੇ ਇਹ ਕਿਹਾ ਸੀਗਾ ਕਿ ਮੈਂ ਬੇਕਸੂਰ ਹਾਂ, ਮੈਨੂੰ ਸਿਰਫ ਇਹਦੇ ਵਿੱਚ ਜਿਹੜਾ ਜੀ ਉਹ ਵਲੇਟਿਆ ਗਿਆ। ਔਰ ਹਾਈ ਕੋਰਟ ਨੇ ਇੱਕ ਵਿਸ਼ੇਸ਼ ਜਾਂਚ ਟੀਮ ਜਿਹੜੀ ਬਣਾਈ ਸੀ ਔਰ ਇਸ ਟੀਮ ਨੇ ਨਾਭੇ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਦਵਿੰਦਰ ਕਾਂਤ ਸ਼ਰਮਾ ਤੋਂ 1.5 ਘੰਟਾ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਆ। ਰਿਪੋਰਟ ਜਿਹੜੀ ਆ ਜੀ 30 ਨਵੰਬਰ ਨੂੰ ਹਾਈ ਕੋਰਟ ਦੇ ਵਿੱਚ ਦਿੱਤੀ ਜਾਊਗੀ। ਦਵਿੰਦਰ ਕਾਂਤ ਸ਼ਰਮਾ ਨੇ CBI ਜਾਂਚ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਹੋਈ ਆ, ਜਿਹੜੀ ਕਿ ਅਦਾਲਤ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਤੇ ਉਹਨਾਂ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਤੀ ਸੀ ਕਿ ਸਾਰੀ ਜਿਹੜੀ ਪੁੱਛਗਿੱਛ ਕਰਕੇ ਤੇ ਉੱਥੇ ਜਿਹੜਾ ਜੀ ਅਦਾਲਤ ਦੇ ਵਿੱਚ ਇਹ ਐਪਲੀਕੇਸ਼ਨ ਜਿਹੜੀ ਆ ਜੀ ਉਹ ਦੱਸੀ ਜਾਵੇ। ਹਿਮਾਚਲ ਦੇ ਵਿੱਚ ਸਥਿਤ ਜਿਹੜੀ ਦਵਾਈਆਂ ਦੀ ਫੈਕਟਰੀ ਆ ਉਹਦੇ ਵਿੱਚੋਂ ਪੁਲਿਸ ਨੇ ਜਿਹੜੀਆਂ ਗੋਲੀਆਂ ਫੜੀਆਂ ਸੀ, ਦਵਿੰਦਰ ਕਾਂਤ ਸ਼ਰਮਾ ਕਹਿੰਦਾ ਕਿ ਉਹ ਨਿਯਮਾਂ ਦੇ ਮੁਤਾਬਕ ਠੀਕ ਨੇ, ਲੈਬ ਦੇ ਵਿੱਚੋਂ ਜਿਹੜੀਆਂ ਜੀ ਉਹ ਪਾਸ ਨੇ। ਤੋ ਅਦਾਲਤ ਨੇ ਇਸ ਸੰਬੰਧੀ ਇੱਕ IG ਪੱਧਰ ਦੇ 3 ਅਧਿਕਾਰੀਆਂ ਨੂੰ ਜਿਹੜਾ ਉਹ ਸੌਂਪਿਆ ਸੀਗਾ ਔਰ ਇਸ ਟੀਮ ਦੇ ਵਿੱਚ ਈਸ਼ਵਰ ਸਿੰਘ ਤੇ G ਰਮੇਸ਼ਵਰ ਸਣੇ V ਨੀਰਜਾ ਜਿਹੜੇ ਤਿੰਨੋਂ IG ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀਗਾ ਔਰ ਪੁੱਛ ਪੜਤਾਲ ਦੀ ਪੁਸ਼ਟੀ ਤਾਂ ਜਿਹੜੀ ਆ ਜੀ ਉਹ ਕੀਤੀ ਗਈ ਆ। ਪਰ ਪੁੱਛ ਪੜਤਾਲ ਦੇ ਵਿੱਚ ਦਵਿੰਦਰ ਕਾਂਤ ਸ਼ਰਮਾ ਨੇ ਕੀ ਸਬੂਤ ਦਿੱਤੇ ਨੇ, ਕੀ ਉਹਨੇ ਕਿਹਾ, ਇਹ ਸ਼ਾਇਦ ਜਦੋਂ ਰਿਪੋਰਟ ਜਿਹੜੀ ਆ ਜੀ ਅਦਾਲਤ ਦੇ ਵਿੱਚ 30 ਤਰੀਕ ਨੂੰ ਪੇਸ਼ ਕੀਤੀ ਜਾਊਗੀ ਉਦੋਂ ਹੀ ਪਤਾ ਲੱਗ ਸਕਦਾ ਜੀ। ਤੇ ਅਖੀਰ ਵਿੱਚ ਮੰਤਰੀਆਂ ਸੰਤਰੀਆਂ ਅਤੇ SGPC ਮੈਂਬਰਾਂ ਦੀ ਸੁਰੱਖਿਆ ਵਧਾਈ ਗਈ। ਬਿਲਕੁਲ ਜੀ, ਜਿਹੜੀਆਂ ਪਿਛਲੇ ਦਿਨਾਂ ਤੋਂ ਜਿਹੜੀਆਂ ਘਟਨਾਵਾਂ ਜਿਵੇਂ ਵੱਧ ਰਹੀਆਂ ਨੇ ਜੀ, ਕਿਸਾਨ ਮਜ਼ਦੂਰ ਜਿਹੜੇ ਨੇ ਜੀ ਉਹਨਾਂ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਤਰੀਆਂ ਵਿਧਾਇਕਾਂ ਸੰਸਦ ਮੈਂਬਰਾਂ ਦੇ ਜਿਹੜੇ ਘਿਰਾਓ ਕੀਤੇ ਨੇ ਔਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਚੱਲਦੇ ਲੋਕਾਂ ਦੇ ਵੱਲੋਂ ਕਾਲੀਆਂ ਝੰਡੀਆਂ ਦੇ ਨਾਲ ਜਿਹੜਾ ਰੋਹ ਪ੍ਰਗਟ ਕੀਤਾ ਜਾ ਰਿਹਾ, ਉਹਦੇ ਕਰਕੇ ਮੰਤਰੀਆਂ ਵਿਧਾਇਕਾਂ ਸੰਸਦ ਮੈਂਬਰਾਂ ਤੋਂ ਬਿਨਾਂ ਜੀ ਹਲਕਾ ਇੰਚਾਰਜਾਂ ਦੀ ਸੁਰੱਖਿਆ ਛਤਰੀ ਦਾ ਘੇਰਾ ਹੋਰ ਵਧਾ ਦਿੱਤਾ ਗਿਆ ਜੀ। ਇਹ ਦੱਸਿਆ ਗਿਆ ਜੀ ਪੁਲਿਸ ਨੂੰ ਜਿਹੜੇ ਜੀ ਜ਼ੁਬਾਨੀ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਨੇ ਔਰ ਇਹ ਆਖਿਆ ਗਿਆ ਜੀ ਕਿ ਇਹਨਾਂ ਦੀ ਸਖਤ ਸੁਰੱਖਿਆ ਜਿਹੜੀ ਆ ਜੀ ਉਹ ਕੀਤੀ ਜਾਵੇ। ਇਹਦੇ ਵਿੱਚ ਮੁੱਖ ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ, ਸ਼੍ਰੋਮਣੀ ਕਮੇਟੀ ਦੇ ਮੈਂਬਰ, ਜ਼ਿਲ੍ਹਾ ਜਥੇਦਾਰ, ਅਕਾਲੀ ਦਲ ਦੇ ਪ੍ਰਮੁੱਖ ਆਗੂ ਜਿਹੜੇ ਨੇ ਜੀ ਇਹਨਾਂ ਨੂੰ 5 ਤੋਂ ਲੈ ਕੇ 10 ਸੁਰੱਖਿਆ ਮੁਲਾਜ਼ਮ ਹੋਰ ਜ਼ਿਲ੍ਹਿਆਂ ਚੋਂ ਗੈਰ ਰਸਮੀ ਤੌਰ ਦੇ ਉੱਤੇ ਅਟੈਚ ਜਿਹੜੇ ਜੀ ਇਹਨਾਂ ਦੇ ਨਾਲ ਕਰ ਦਿੱਤੇ ਗਏ ਨੇ ਜੀ। ਇਹ ਪਤਾ ਲੱਗਿਆ ਜੀ ਕਿ VIP VVIP ਜਿਹੜੀ ਹੈ ਜੀ ਸਿਕਿਉਰਿਟੀ ਦੇ ਵਿੱਚ ਵਾਧਾ ਜਿਹੜਾ ਜੀ ਉਹ ਕੀਤਾ ਗਿਆ ਔਰ ਜਿਹੜੇ ਪੁਲਿਸ ਮੁਖੀ ਨੇ ਉਹ ਇਹ ਕਹਿੰਦੇ ਨੇ ਕਿ ਕੁਝ ਵੀ ਗਲਤ ਨਹੀਂ ਕੀਤਾ ਗਿਆ, ਪ੍ਰੋਟੋਕੋਲ ਦੇ ਮੁਤਾਬਕ ਜਿਹੜੀ ਆ ਜੀ ਇਹ ਸਿਕਿਉਰਿਟੀ ਦਿੱਤੀ ਜਾ ਰਹੀ ਆ। ਇਹ ਦੇਖ ਕੇ ਕਿ ਕਿਹਨੂੰ ਕਿੰਨਾ ਖਤਰਾ ਜਿਹੜਾ ਜੀ ਉਹ ਹੋ ਸਕਦਾ। ਖਤਰਾ ਕਿਹਦੇ ਤੋਂ ਜੀ? ਜਿਹੜਾ ਮੇਨ ਵੋਟ ਬੈਂਕ ਹੈ, ਕਿਸਾਨ ਮਜ਼ਦੂਰ, ਉਹਨਾਂ ਤੋਂ ਖਤਰਾ ਜੀ। ਜੀ ਜਿਹੜੇ ਵੋਟਾਂ ਹੀ ਪਾਉਂਦੇ ਆ ਉਹਨਾਂ ਨੂੰ। ਅਖੀਰ ਵਿੱਚ ਆਜ਼ਨਾਮਾ ਕਿ ਘੜੀ ਕੋ ਠਹਿਰ ਤੂੰ ਭੈੜੀਏ ਨਹੀਂ, ਫੜਿਆ ਲੈਣ ਦੇ ਰਫੜ ਮੁਕਾਮ ਹੋਈਏ। ਘੜੀ ਕੋ ਠਹਿਰ ਤੂੰ ਭੈੜੀਏ ਨਹੀਂ, ਫੜਿਆ ਲੈਣ ਦੇ ਰਫੜ ਮੁਕਾਮ ਹੋਈਏ। ਜਦੋਂ ਤੀਕਰ ਨਹੀਂ ਕਾਮੇ ਮੁੱਕ ਜਾਂਦਾ, ਸੂਈਆਂ ਘੜੀ ਦੇ ਉੱਪਰ ਅਟੈਕ ਹੋਈਏ। ਵਾਧੂ ਐਵੇਂ ਕਿ ਉਹ ਧਮਕੜੇ ਪਾਈ ਜਾਂਦੀ, ਖਿਜਿਆ ਹੋਇਆਂ ਨੂੰ ਹੋਰ ਨਾ ਖਿਜਾ ਮੋਈਏ। ਮੁੜ ਜਾਵੇ ਧਿਆਨ ਪਿਆ ਤੇਰੇ, ਠੇਡਾ ਬੰਦਾ ਫਿਰ ਬਹਿੰਦਾ ਏ ਖਾਮ ਹੋਈਏ। ਸੋਚ ਇਹੋ ਜੀ ਕੋਈ ਤਦਬੀਰ ਮੋਈਏ, ਸੌਖਾ ਚੱਲੇ ਇਨਸਾਨ ਫਿਰ ਨਾਲ ਮੋਈਏ। ਸੋਚ ਇਹੋ ਜੀ ਕੋਈ ਤਦਬੀਰ ਮੋਈਏ, ਸੌਖਾ ਚੱਲੇ ਇਨਸਾਨ ਫਿਰ ਨਾਲ ਮੋਈਏ। ਮੁੱਕਿਆ ਕੰਮ ਹੈ ਭੁੜਕ ਹੁਣ ਭੈੜੀਏ ਨਹੀਂ, ਪੰਜਵੇਂ ਗੇਰ ਦੀ ਚੱਲ ਲੈ ਚਾਲ ਮੋਈਏ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਰ। ਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਉੱਥੇ ਕੀ ਕੁਛ ਚੱਲ ਰਿਹਾ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।